ਇੱਕ ਹੋਰ ਨਵਾਂ ਬਿੱਲ ਰਮਨ ਜੀ ਤੇ ਹਰਜੋਤ ਜੀ, ਟਰੱਕਰਸ ਦੇ ਨਾਲ ਜੀ ਸੰਬੰਧਿਤ ਜਿਹੜੇ ਦੋ ਡੈਮੋਕ੍ਰੇਟ ਸੈਨੇਟਰਸ ਆ ਉਹ ਲੈ ਕੇ ਆਏ ਆ। ਕਹਿੰਦੇ ਵੀ ਟਰੱਕਰਸ ਨੂੰ ਵੀ ਓਵਰ ਟਾਈਮ ਮਿਲਣਾ ਚਾਹੀਦਾ ਹੈ। ਕਹਿੰਦੇ ਵੀ ਇਹਨਾਂ ਦੀ ਜਿਹੜੀ ਕੰਪਨਸੇਸ਼ਨ ਆ ਉਹ ਫੇਅਰ ਨਹੀਂ ਆ ਆਵਰਸ ਦੇ ਜਿਹੜੇ ਹਿਸਾਬ ਦੇ ਨਾਲ। ਐਲੈਕਸ ਪਡੀਆ ਜਿਹੜੇ ਕੈਲੀਫੋਰਨੀਆ ਤੋਂ ਸੈਨੇਟਰ ਨੇ ਤੇ ਮੈਸੇਚਿਊਸਟ ਤੋਂ ਐਡਵਰਡ ਮਾਰਕੀ, ਉਹਨਾਂ ਨੇ ਕੱਲ ਪਰਸੋਂ ਦੇ ਵਿੱਚ ਇੱਕ ਗਾਰੰਟਿੰਗ ਓਵਰਟਾਈਮ ਫਾਰ ਟਰੱਕਰਸ ਐਕਟ ਉਸ ਨੂੰ ਪੇਸ਼ ਜਿਹੜਾ ਉਹ ਕੀਤਾ ਆ। ਉਹ ਕਹਿੰਦੇ ਆ ਵੀ 70% ਅਮਰੀਕਾ ਦਾ ਜਿਹੜਾ ਫਰੇਟ ਆ ਉਹ ਟਰੱਕਰਸ ਢੋਂਦੇ ਨੇ। ਤੇ ਕਹਿੰਦੇ ਵੀ ਇਸ ਦੇ ਵਿੱਚ ਆਪਾਂ ਦੇਖਿਆ ਆ ਕਿਤੇ ਨਾ ਕਿਤੇ ਵੀ ਅਮਰੀਕਨਸ ਜਿਹੜੇ ਟਰੱਕਰਸ ਨੇ ਉਹਨਾਂ ਨੂੰ ਉੱਦਾਂ ਦੇ ਹਿਸਾਬ ਦੇ ਨਾਲ ਜਿੰਨਾ ਕੰਮ ਉਹ ਕਰਦੇ ਆ, ਜਿੰਨਾ ਓਵਰਟਾਈਮ ਲਾਉਂਦੇ ਆ, ਉਹਨਾਂ ਦੀ ਪੇ ਜਿਹੜੀ ਉਸ ਹਿਸਾਬ ਦੇ ਨਾਲ ਨਹੀਂ ਮਿਲਦੀ। ਕਹਿੰਦੇ ਵੀ ਜਿਹੜਾ ਫੇਅਰ ਲੇਬਰ ਸਟੈਂਡਰਡਸ ਐਕਟ ਹੈਗਾ ਆ ਉਸ ਦੇ ਤਹਿਤ ਇਹਨਾਂ ਦੀਆਂ ਜਿਹੜੀਆਂ ਓਵਰਟਾਈਮ ਪ੍ਰੋਟੈਕਸ਼ਨਸ ਆ ਜਿਹੜੇ ਹੋਰ ਵਰਕਰਸ ਨੂੰ ਮਿਲਦੀਆਂ ਆ ਉਹ ਟਰੱਕਰਸ ਨੂੰ ਵੀ ਮਿਲਣੀਆਂ ਚਾਹੀਦੀਆਂ। ਰਾਈਟ ਨਾਓ ਇਸ ਨੂੰ ਐਕਸਕਲੂਡ ਕਰਦਾ। 1938 ਦਾ ਬਣਿਆ ਹੋਇਆ ਇਹ ਫੇਅਰ ਲੇਬਰ ਸਟੈਂਡਰਡਸ ਐਕਟ ਹੈਗਾ ਆ। ਸੋ ਇਸ ਬਿੱਲ ਦੇ ਨਾਲ ਚਾਹੁੰਦੇ ਨੇ ਵੀ ਜਿਹੜੇ ਟਰੱਕਰਸ ਆ ਉਹਨਾਂ ਨੂੰ ਵੀ ਕੰਪਨਸੇਸ਼ਨ ਯਾਨੀ ਕਿ ਉਹਨਾਂ ਦੀ ਸੈਲਰੀ ਆ ਓਵਰਟਾਈਮ ਦੇ ਹਿਸਾਬ ਦੇ ਨਾਲ ਵੱਧ ਜਿਹੜੀ ਉਹ ਹੋਵੇ। ਤੇ ਇਹ ਇਦਾਂ ਦਾ ਹੀ ਬਿੱਲ, ਸਿਮਿਲਰ ਬਿੱਲ ਅਪ੍ਰੈਲ 2022 ਦੇ ਵਿੱਚ ਐਂਡੀ ਲਵਿਨ ਮਿਸ਼ੀਗਨ ਤੋਂ ਜਿਹੜੇ ਨੇ ਰਿਪਰੈਜ਼ੈਂਟੇਟਿਵ, ਉਹਨਾਂ ਨੇ ਜਿਹੜਾ ਉਹ ਪੇਸ਼ ਕੀਤਾ ਸੀਗਾ। ਸੋ ਉੱਦਾਂ ਉਹ ਅੱਗੇ ਗਾਂਹ ਤੁਰਿਆ ਤਾਂ ਨਹੀਂ ਆ, ਪਰ ਹੁਣ ਸੈਨੇਟ ਦੇ ਵਿੱਚ ਇਹ ਦੋਨੋਂ ਸੈਨੇਟਰਸ ਦੇ ਦੁਆਰਾ ਇੱਕ ਨਵਾਂ ਬਿੱਲ ਜਿਹੜਾ ਉਹ ਲਿਆਂਦਾ ਗਿਆ ਆ। ਉੱਦਾਂ ਵੈਸੇ ਹਰਜੋਤ ਜੀ, ਰਮਨ ਜੀ, ਇਸ ਨੂੰ ਦੇਖਿਆ ਜਾਵੇ ਜੇ ਕੰਪਨੀਆਂ ਨੂੰ ਓਵਰਟਾਈਮ ਡਰਾਈਵਰਸ ਨੂੰ ਇਦਾਂ ਫਿਰ ਪੇ ਕਰਨਾ ਜਿਹੜਾ ਉਹ ਪਊਗਾ, ਇਹਦਾ ਮਤਲਬ ਆ ਵੀ ਉਹ ਟਾਈਮ ਸਿਰ ਜਾਂ ਤਾਂ ਉਹਨਾਂ ਨੂੰ ਛੱਡਣਗੇ ਵੀ ਓਵਰਟਾਈਮ ਪੇ ਨਾ ਕਰਨਾ ਪਵੇ, ਹੋਰ ਦੂਜੇ ਡਰਾਈਵਰ ਜਿਹੜੇ ਉਹ ਰੱਖਣੇ ਪੈਣਗੇ ਕਿਤੇ ਬਿਲਕੁਲ ਵਰਕ ਲਾਈਫ ਬੈਲੈਂਸ ਜਿਹੜੀ ਆ ਉਹਨਾਂ ਦੀ ਆਊਗੀ, ਤੇ ਜਾਂ ਫਿਰ ਉਹਨਾਂ ਨੂੰ ਓਵਰਟਾਈਮ ਦੇਣਾ ਪਊਗਾ ਸੋ ਜੇ ਬਿਲਕੁਲ ਪਾਸ ਬਾਈ ਹੁੰਦਾ। ਪਾਰਟੀਸ਼ਨ ਬਿੱਲ ਹੈਗਾ ਆ। ਤੇ ਕਹਿੰਦੇ ਵੀ ਜਿਹੜੇ ਸੈਨੇਟਰ ਐਡਵਰਡ ਮਾਰਕੇ ਆ ਉਹਨਾਂ ਨੇ ਕਿਹਾ ਵੀ ਟਰੱਕਰਸ ਆਪਣੀ ਇਕਨੋਮੀ ਦਾ ਇੰਜਨ ਹੈਗਾ, ਤੇ ਕੰਜ਼ਿਊਮਰ ਗੁੱਡਸ ਤੋਂ ਲੈ ਕੇ ਕਮੋਡਿਟੀਜ਼ ਤੱਕ ਸਾਰਾ ਕੁਝ ਤੁਹਾਡੇ ਤੱਕ ਪਹੁੰਚਾਉਂਦੇ ਆ। ਪਰ ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਬਸ ਮਗਰਮੱਛ ਵਾਲੇ ਹੰਝੂ ਖਿਲਾਰਦੀਆਂ ਆ। ਕਹਿੰਦੇ ਵੀ ਉਹਨਾਂ ਦੇ ਨਾਲ ਤੁਸੀਂ ਬੇਵਕੂਫ ਨਾ ਬਣੋ ਉਹਨਾਂ ਦੇ ਹੰਝੂ ਦੇਖ ਕੇ, ਤੇ ਉਹਨਾਂ ਨੂੰ ਡਰਾਈਵਰ ਰੱਖਣ ਦੇ ਲਈ ਉਹਨਾਂ ਦੀ ਤਨਖਾਹ ਵਧਾਉਣੀ ਪਊਗੀ, ਓਵਰ ਟਾਈਮ ਦੇਣਾ ਪਊਗਾ, ਐਲੀਮੀਨੇਟ ਓਵਰਟਾਈਮ ਐਗਜ਼ੈਂਪਸ਼ਨ ਹਨ। ਇਹ ਇੱਕ 1938 ਦਾ ਬਹੁਤ ਪੁਰਾਣਾ ਬਿੱਲ ਹੈਗਾ। ਸੋ ਸੈਨੇਟਰ ਐਲੈਕਸ ਪਡੀਆ ਆਪਣੇ ਕੈਲੀਫੋਰਨੀਆ ਤੋਂ ਹੈਗੇ ਆ, ਤੇ ਨਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਦੂਜੇ ਸੈਨੇਟਰ, ਇਹਨਾਂ ਨੇ ਬਿੱਲ ਪੇਸ਼ ਕੀਤਾ ਹੈ। ਤੇ ਜੇ ਤੁਸੀਂ ਇਸ ਬਿੱਲ ਦੇ ਹੱਕ ਦੇ ਵਿੱਚ ਆ, ਜ਼ਰੂਰ ਤੁਸੀਂ ਸੈਨੇਟਰਸ ਨੂੰ ਆਪਣੇ ਨੂੰ ਕਾਲ ਕਰੋ। ਇਹਦੇ ਬਿੱਲ ਦੇ ਨਾਲ ਰਿਚਰਡ ਬਲੂਮੰਥਲ ਕਨੈਟੀਕਟ ਤੋਂ, ਬਰਨੀ ਸੈਂਡਰਸ ਵਰਮਾਉਂਟ ਤੋਂ, ਐਲਿਜ਼ਾਬੈਥ ਵੈਰਨ ਮੈਸਾਚੂਸੇਟਸ ਤੋਂ ਇਹ ਸਪੋਰਟ ਕਰ ਰਹੇ ਆ। ਤੇ ਬ੍ਰਦਰਹੁੱਡ ਫॉर ਟੀਮਸਟਰਸ, ਓਇਡਾ, ਦ ਟਰੱਕ ਸੇਫਟੀ ਕੋਲੀਸ਼ਨ, ਇੰਸਟੀਚਿਊਟ ਫॉर ਸੇਫਟੀ ਸੇਫਰ ਟਰੱਕਿੰਗ ਤੇ ਪੇਰੈਂਟਸ ਅਗੇਂਸਟ ਟਾਇਰ ਟਰੱਕਰਸ ਤੇ ਕ੍ਰੈਸ਼, ਇਹ ਸਾਰੇ ਇਹਨੂੰ ਸਪੋਰਟ ਕਰ ਰਹੇ ਹੈਗੇ। ਜੀ ਰਮਨ ਜੀ। ਜੀ ਡੈਫੀਨੇਟਲੀ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ ਜੀ ਇਹਦੇ ਬਿੱਲ ਦੇ ਬਾਰੇ ਦੇ ਵਿੱਚ। ਸੋ ਇਹ ਜਿਹੜਾ ਬਿੱਲ ਹੈਗਾ ਆ ਇਹ ਇੰਟਰੋਡਿਊਸ ਹੋਇਆ ਹੈਗਾ 1938 ਦਾ ਜਿਹੜਾ ਬਿੱਲ ਹੈਗਾ ਫੇਅਰ ਲੇਬਰ ਸਟੈਂਡਰਡ ਐਕਟ, ਉਹਦੇ ਵਿੱਚ ਇਹਨੂੰ ਜਿਹੜਾ ਐਗਜ਼ਾਮਪਟ ਕੀਤਾ ਗਿਆ ਹੈ ਕਿ ਜਿਹੜੇ ਟਰੱਕ ਡਰਾਈਵਰਸ ਹੈਗੇ ਆ ਉਹਨਾਂ ਦੀ ਓਵਰ ਟਾਈਮ ਪ੍ਰੋਟੈਕਸ਼ਨ ਨੂੰ। ਤੇ ਹੁਣ ਇਹ ਜਿਹੜਾ ਬਿੱਲ ਹੈਗਾ ਕਿ ਗਾਰੰਟੀ ਓਵਰ ਟਾਈਮ ਫॉर ਟਰੱਕਰਸ ਐਕਟ ਜਿਹੜਾ ਉਹ ਉਸ ਜਿਹੜਾ ਐਗਜ਼ਾਮਪਸ਼ਨ ਆ ਉਹਨੂੰ ਖਤਮ ਕਰਨ ਨੂੰ ਕਹਿੰਦਾ। ਸੋ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸ 'ਚ ਪਤਾ ਲੱਗੂਗਾ। ਪਰ ਆਬਵੀਅਸਲੀ ਹਰ ਇੱਕ ਚੀਜ਼ ਜਿਹੜੀ ਆ ਅਲਟੀਮੇਟਲੀ ਜਾ ਕੇ ਐਂਡ ਹੁੰਦੀ ਆ ਕਿ ਜਿਹੜਾ ਕੰਜ਼ਿਊਮਰ ਹੈਗਾ ਉਹਦੇ ਉੱਤੇ ਫਰਕ ਪੈਂਦਾ ਹੈਗਾ। ਸੋ ਵਟ ਐਵਰ ਕਾਸਟ ਜਿਹੜੀ ਆ ਉਹ ਵੱਧਦੀ ਆ, ਤੇ ਕਾਸਟ ਵਧਣ ਦੇ ਨਾਲ ਆਬਵੀਅਸਲੀ ਇਹ ਅਲਟੀਮੇਟਲੀ ਜਿਹੜਾ ਫਰਕ ਹੈਗਾ ਉਹ ਕੰਜ਼ਿਊਮਰ ਤੇ ਪੈਣਾ ਹੈਗਾ। ਸੋ ਲੈਟਸ ਸੀ ਕੀ ਬਣਦਾ ਹੈਗਾ। ਜੀ ਜੀ। ਕੰਜ਼ਿਊਮਰ ਤੇ ਭਾਰਤ ਵਿਚਾਰੇ ਸਾਰੇ ਜਿਹੜੇ ਉਹ ਇਵੈਂਚੁਅਲੀ ਜਿਹੜਾ ਉੱਥੇ ਆ ਕੇ ਉਹਨਾਂ ਦੇ ਮੋਢਿਆਂ ਦੇ ਸਿਰ ਤੇ ਜਿਹੜਾ ਉਹ ਮੋਢਿਆਂ ਤੇ ਜਿਹੜਾ ਉਹ ਪੈ ਹੀ ਜਾਂਦਾ ਆ।